ਸਾਨੂੰ ਇਹ ਕੋਈ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਅਸੀਂ ਆਪਣੇ ਘਰ ਬੈਠੇ ਹਾਂ ਕਿ ਪਾਕਿਸਤਾਨ ਬੈਠੇ ਹਾਂ। ਸਾਡਾ ਬੋਲੀ ਇੱਕ, ਕਲਚਰ ਇੱਕ, ਇੰਨਾ ਪਿਆਰ ਹੈ ਕਿ ਇੰਨਾ ਅਸੀਂ ਆਪਣੇ ਇੰਡੀਆ 'ਚ ਕਿਸੇ ਨੂੰ ਨਹੀਂ ਪਿਆਰ ਕਰ ਸਕਦੇ ਜਿੰਨੇ ਉੱਥੇ ਆਵਾਮ ਝੂਠ ਵਾਲੀ ਨਹੀਂ ਕਿ ਇੱਕ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਤੁਸੀਂ ਝੂਠ ਦੇ ਵੀ ਬੁਲੰਦੇ ਬੰਨੇ ਵੀ ਪਾਕਿਸਤਾਨ ਬੜਾ ਚੰਗਾ ਤੇ ਜਿਹਦੇ ਵਿੱਚੋਂ 4,500 ਰੁਪਏ ਮੇਰੇ ਕੋਲ ਵਾਪਸ ਹੈ ਇੰਡੀਆ ਦਾ। ਸ਼ੋਪਿੰਗ ਵੀ ਕਰ ਲਈ ਹੈ। ਸ਼ੋਪਿੰਗ ਸਾਹਿਬ ਕੱਖ ਨਹੀਂ ਕੀਤੀ, ਬਸ ਦਰਸ਼ਨ ਵੀ ਕੀਤੇ। 3,500 ਰੁਪਏ ਦਾ ਜੋ ਦਿੱਤਾ ਜੀ ਕਿਰਾਇਆ ਬੱਸ ਦਾ, 7,000 ਰੁਪਏ ਰਹਿ ਗਿਆ। 7,000 4,500 ਮੇਰੇ ਕੋਲ 2,500 12 ਦਿਨ ਘੁੰਮ ਲਿਆ। अस्सलाम वालेकुम दोस्तों, सत श्री अकाल। मैं नासिर ढिल्लों। ਤੁਸੀਂ ਸਾਡੇ ਨਾਲ ਜੁੜੇ ਇਸ ਵੇਲੇ ਪੰਜਾਬੀ ਲਹਿਰ YouTube ਚੈਨਲ ਤੇ ਨਾਲ ਨਾਲ ਤੁਸੀਂ ਸਾਨੂੰ ਪੰਜਾਬ ਟੂਡੇ ਤੇ ਦੇਖ ਸਕਦੇ ਹੋ। ਪਿੱਛੇ ਤੁਹਾਨੂੰ ਬਿਲਡਿੰਗ ਨਜ਼ਰ ਆ ਰਹੀ ਹੈ। ਅਸੀਂ ਇਸ ਵੇਲੇ ਪਾਸ਼ੇ ਮਸਜਿਦ ਡੇਰਾ ਸਾਹਿਬ ਗੁਰਦੁਆਰਾ ਤੇ ਬਿਲਕੁਲ ਮੇਰੇ ਐਟ ਸਾਈਡ ਤੇ ਲਾਹੌਰ ਦਾ ਕਿਲਾ, ਜਿੰਨੇ ਬਹੁਤ ਸਾਰੀਆਂ ਹਕੂਮਤਾਂ ਵੇਖੀਆਂ, ਜਿੰਨੇ ਬਹੁਤ ਸਾਰੇ ਦੌਰ ਵੇਖੇ, ਲਾਹੌਰ ਦੇ ਦਿਲ ਦੇ ਵਿੱਚ ਇਸ ਵੇਲੇ ਖਲੋਤੇ ਆ। ਤੇ ਸਾਡੇ ਕੋਲ ਪਹੁੰਚੇ ਨੇ ਪੂਰੀ ਇੰਡੀਆ ਤੋਂ ਹੀ ਕੁਝ ਸਿੱਖ ਯਾਤਰੀ ਜਿਹੜੇ ਵਿਸਾਖੀ ਦੀਆਂ ਤਕਰੀਬਾਤ ਮਨਾਉਣ ਵਾਸਤੇ ਇੱਥੇ ਆਏ ਨੇ। ਉਹਨਾਂ 'ਚੋਂ ਦੋਸਤ ਕੁਝ ਸਾਨੂੰ ਮਿਲੇ ਨੇ, ਉਹਨਾਂ ਨਾਲ ਗੱਲਬਾਤ ਜਿਹੜੀ ਆਪਾਂ ਕਰਨੀ ਆ। ਸਤਿ ਸ਼੍ਰੀ ਅਕਾਲ ਜੀ। ਨਾਂ ਕੀ ਤੁਹਾਡਾ ਭਾਜੀ? ਮੇਰਾ ਨਾਮ ਭੁਪਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਕੀ ਨਾਮ? ਜੋਗਾ ਸਿੰਘ ਜੀ। ਜੋਗਾ ਜੀ ਟੌਰ ਬੜਾ, ਵੈਸੇ ਜੋਗਾ ਸਿੰਘ ਨਾਂ ਹੀ ਬੜਾ ਵਧੀਆ ਲੱਗਦਾ। ਤੇ ਕਿੱਥੋਂ ਤਸ਼ਰੀਫ ਲਿਆ ਤੁਸੀਂ? ਅਸੀਂ ਕਰਨਾਲ ਤੋਂ ਲਿਆਏ ਆ। ਕਰਨਾਲ ਤੋਂ? ਹਾਂਜੀ ਕਰਨਾਲ। ਤੁਸੀਂ? ਅਸੀਂ ਵੀ ਸਾਡਾ ਕੈਥਲ ਜ਼ਿਲ੍ਹਾ। ਤੁਸੀਂ ਇਸ ਪਾਸੇ ਆ ਜਾਓ ਭੁਪਿੰਦਰ ਜੀ। ਅੱਛਾ, ਕਿਸ ਤਰ੍ਹਾਂ ਭੁਪਿੰਦਰ ਜੀ ਤੁਸੀਂ ਪਹਿਲੀ ਵਾਰੀ ਆਏ ਪਾਕਿਸਤਾਨ? ਪਹਿਲੀ ਵਾਰੀ ਪਾਕਿਸਤਾਨ ਆਏ ਆ ਜੀ। ਪਹਿਲੇ ਸਰਵਿਸ ਕਰਦੇ ਸੀ, ਸਰਵਿਸ ਦੇ ਦੌਰਾਨ ਅਸੀਂ ਆ ਨਹੀਂ ਸਕਦੇ। ਮੈਂ ਹਰਿਆਣਾ ਪੁਲਿਸ ਤੋਂ ਇੰਸਪੈਕਟਰ ਰਿਟਾਇਰਡ ਹਾਂ। ਅੱਛਾ ਅੱਛਾ। ਤੇ ਸਾਡੇ ਵੱਡੇ ਵਡੇਰੇ ਇੱਥੋਂ ਹੀ ਪਾਕਿਸਤਾਨ ਗਏ ਸਨ। ਤੋਂ ਸ਼ੇਖਪੁਰਾ ਸਾਹਿਬ, ਫਿਰ ਪਹਿਲਾਂ ਫੁੱਲਰਵਨ ਪਿੰਡ ਸੀ, ਫਿਰ ਮੁਰੱਬੇ ਅੱਗੇ ਮੇਰੇ ਨਾਲ ਸਾਹੀਵਾਲ। ਕਾਲੋ ਕੀ ਜੀ ਲਾਗੇ ਫੁੱਲਰਵਾਨ? ਕਾਲੋ ਹਾਂ ਕਾਲੋ ਕੀ, ਫਿਰ ਫੁੱਲਰਵਨ ਸਾਂ। ਤੇ ਕਿੰਨੀ ਕੀਤੀ ਸਰਵਿਸ? ਕਿੰਨੀ ਕੀਤੀ ਹੈ? ਮੈਂ ਸਰਵਿਸ ਕੀਤੀ ਹੈ 36 ਸਾਲ। 36 ਸਾਲ ਛੱਡਦੀ? ਨਹੀਂ, ਰਿਟਾਇਰ ਹੋ ਗਏ ਆ। 60 ਸਾਲ ਪੂਰੇ ਕੀਤੇ? 58 ਸਾਲ ਸਾਡੀ ਸਰਵਿਸ ਤੇ, 57 ਸਾਲ ਦੇ। ਸਾਡੇ 60 ਸਾਲ ਆ। ਹਾਂਜੀ, ਤੁਹਾਡੇ 60 ਸਾਲ। ਸਾਡੇ ਸੈਂਟਰ 60 ਸਾਲ, ਸਾਡੇ ਉਧਰ ਇੰਡੀਆ ਦੇ ਵਿੱਚ ਵੀ। ਤੇ ਸਟੇਟ ਵਾਈਜ਼ ਆਪਣਾ ਕੋਈ ਸਟੇਟ 60 ਕਰਦਾ, ਕੋਈ 58 ਕਰਦਾ। ਸਾਡੇ ਸਟੇਟ 58 ਸਾਲ ਹੈਗੀ ਹੈ। 31 ਸਤੰਬਰ 2019 ਨੂੰ ਮੈਂ ਰਿਟਾਇਰ ਹੋਇਆ ਸਾਂ। ਉਸ ਤੋਂ ਬਾਅਦ ਇਹ ਧਾਰੀ ਸੀ ਕਿ ਜੋ ਤੁਹਾਡੀ ਮੇਰੀ ਮੁਲਾਕਾਤ ਹੋਈ ਸੀ ਫੋਨ ਤੇ, ਮੈਂ ਤੁਸੀਂ ਕਿਹਾ ਜੀ ਪਾਕਿਸਤਾਨ ਆਓ, ਤੇ ਮੈਂ ਕਿਹਾ ਸਰਵਿਸ ਦੇ ਦੌਰਾਨ ਤੇ ਆ ਨਹੀਂ ਸਕਦੇ, ਉਸ ਤੋਂ ਰਿਟਾਇਰਮੈਂਟ ਹੋ ਕੇ ਆਵਾਂਗੇ। ਉਸ ਤੋਂ ਬਾਅਦ ਪਰਮਾਤਮਾ ਨੇ ਚਾਹਿਆ, ਰੂਹਾਂ ਦਾ ਮੇਲ ਸੀ, ਵੱਡਿਆਂ ਵਡੇਰਿਆਂ ਦੀ ਧਰਤੀ ਸਾਂਝ ਸਾਡੀ, ਤੇ ਗੁਰੂ ਨਾਨਕ ਦੀ ਕਿਰਪਾ ਹੋਈ, ਦੋਵਾਂ ਸਰਕਾਰਾਂ ਦੀ ਮਿਹਰਬਾਨੀ ਨਾਲ। ਪਾਕਿਸਤਾਨ ਸਰਕਾਰ, ਪੰਜਾਬ ਇੰਡੀਆ ਗੌਰਮੈਂਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ, ਪੰਜਾਬ ਆਪਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਦੇ ਸਹਿਯੋਗ ਨਾਲ ਅਸੀਂ ਇੱਥੇ ਆਏ ਹਾਂ। ਸਾਨੂੰ ਇਹ ਕੋਈ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਅਸੀਂ ਆਪਣੇ ਘਰ ਬੈਠੇ ਹਾਂ ਕਿ ਪਾਕਿਸਤਾਨ ਬੈਠੇ ਹਾਂ। ਸਾਡਾ ਬੋਲੀ ਇੱਕ, ਕਲਚਰ ਇੱਕ, ਪ੍ਰੇਮ ਪਿਆਰ ਸਾਡਾ ਉਹੀ ਭਾਈਚਾਰਾ। ਉਸ ਪਹਿਲੇ ਲੋਕ ਸਾਡੇ ਬਜ਼ੁਰਗ ਇੱਥੋਂ ਗਏ ਸਾਨੂੰ ਦੱਸਦੇ ਸਨ, ਸਾਡਾ ਬਹੁਤ ਵਧੀਆ ਭਾਈਚਾਰਾ ਹੈ। ਅਸੀਂ ਉਹ ਭਾਈਚਾਰੇ ਨੂੰ ਕਾਇਮ ਰੱਖਦੇ ਹੋਏ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਆਏ ਸਾਂ। ਜੋ ਤੁਹਾਡੇ ਵਰਗੇ ਭਰਾ ਮਿਲੇ ਨੇ, ਬਹੁਤ ਪਿਆਰ ਮਿਲਿਆ ਹੈ। ਸਾਨੂੰ ਕੋਈ ਮਹਿਸੂਸ ਨਹੀਂ ਹੋ ਰਿਹਾ। ਭੁਪਿੰਦਰ ਜੀ, ਜੋਗਾ ਜੀ ਤੁਸੀਂ ਇਹਨਾਂ ਦੇ ਜਾਣੂ ਪਹਿਲਾਂ ਤੋਂ ਇੱਥੇ ਆ ਗਏ? ਨਹੀਂ, ਅਸੀਂ ਇੱਥੇ ਆਣ ਕੇ ਜਿੱਦਣ ਅਸੀਂ ਕੁਰਸ਼ੇਤਰ ਮਿਲੇ ਆ, ਉਦਣ ਤੋਂ ਇਹਨਾਂ ਨਾਲ ਸਾਡੀ ਜਾਣਕਾਰੀ ਹੋਈ। ਤੇ ਉਦਣ ਤੋਂ ਹੀ ਅਸੀਂ ਇਕੱਠੇ, ਅੰਮ੍ਰਿਤਸਰ ਵੀ ਇਕੱਠੇ, ਇੱਥੇ ਵੀ ਉਦਣ ਦੇ ਇਕੱਠੇ ਰਹੇ ਨੇ। ਸੁਭਾਅ ਤਾਂ ਬੜੇ ਕਰਖਤ ਲੱਗਦੇ ਇੰਸਪੈਕਟਰ ਤੇ, ਕਿਤੇ ਮੈਨੂੰ ਲੱਗਦਾ ਭੈੜੇ ਕੀ ਕਹਿੰਦੇ ਹੁੰਦੇ ਪੁਲਿਸ ਵਾਲੇ ਥੋੜੇ ਜਿਹੇ ਐਸੇ ਹੀ ਸੁਣੀਦਾ। ਕਿਉਂ ਜੀ, ਤੁਹਾਡੀ ਗੱਲ ਕਰ ਲਈਏ। ਨਹੀਂ, ਐਸਾ ਕੁਛ ਨਹੀਂ। ਇਹ ਤੇ ਉਹ ਤੇ ਚਲੋ, ਜਿਹੜਾ ਸਰਕਾਰ ਸੀ ਜਦੋਂ ਨੌਕਰੀ ਸਨ ਉਦੋਂ ਕੁਛ ਹੋਣਗੇ, ਲੇਕਿਨ ਹੁਣ ਤੇ ਇਸ ਤਰ੍ਹਾਂ ਹੈ ਕਿ ਜਿਵੇਂ ਆਮ ਬੰਦਾ ਹੈ। ਨਹੀਂ, ਮੈਂ ਤਾਂ ਵੈਸੇ ਹੱਸਣ ਡਿਆ ਉਵੇਂ ਜਿਵੇਂ ਸੁਭਾਅ ਉਹਨਾਂ ਦਾ। ਮੈਂ ਵੀ ਪੁਲਿਸ 'ਚ ਰਹਿ ਚੁੱਕਿਆ, ਤੁਹਾਨੂੰ ਦੱਸਿਆ ਨਹੀਂ। ਮੈਂ ਵੀ ਸਭ ਮੇਰੀ ਆਵਾਜ਼ ਮੇਰੀ ਭਾਰੀ ਹੈ। ਮੈਂ ਪੁਲਿਸ ਦੇ ਉਸਤਾਦ ਸਾਂ, ਉਸਤਾਦ ਹੋਣ ਕਰਕੇ ਮੇਰੀ ਆਵਾਜ਼ ਭਾਰੀ ਹੈ। ਬਾਕੀ ਮੈਂ ਇੰਸਪੈਕਟਰ ਸਾਂ? ਇੰਸਟਰਕਟਰ ਵੀ ਰਿਹਾ, ਮੈਂ ਲਾਸਟ ਸਟਾਫ ਵੀ ਪੜ੍ਹਾਉਂਦਾ ਹਾਂ ਤੇ ਮੈਂ ਟ੍ਰੇਨਿੰਗ ਫੀਲਡ ਵੀ ਕਰਾਉਂਦਾ ਹਾਂ। ਇੰਸਪੈਕਟਰ ਕਿੰਨੇ ਸਾਲ ਰਹੇ ਹੋ? ਮੈਂ ਤੇ 85 ਬਣ ਗਿਆ ਇੰਸਟਰਕਟਰ। ਮੈਂ 2008 'ਚ ਕੀਤੀ ਤੇ ਅਸੀਂ ਇੰਸਟਰਕਟਰ ਨੂੰ ਬਹੁਤ ਸਤਾਉਂਦੇ ਨੇ। ਅਸੀਂ ਸਤਾਇਆ ਦੇ ਬੱਚਿਆਂ ਨੂੰ ਸਤੰਗ ਤੇ ਕੋਈ ਕੀਤਾ ਸੀ। ਉਹਨਾਂ ਜੋ ਟੂ ਦੀ ਪੁਆਇੰਟ ਜਿਹੜੀ ਮਤਲਬ ਦੀ ਟ੍ਰੇਨਿੰਗ ਸੀ ਉਹਨਾਂ ਨੂੰ ਉਹ ਕਰਾਈ ਏ, ਤੇ ਪੜ੍ਹਾਉਂਦੇ ਵੀ ਸਾਂ, ਲਾ ਪੜ੍ਹਾਉਂਦੇ ਵੀ ਸਾਂ, ਤੇ ਉਹਨਾਂ ਨੂੰ ਆਊਟ ਫੀਲਡ ਜਿੱਥੇ ਡਿਊਟੀ ਲੱਗਦੀ ਸੀ ਉਹ ਬਾਖੂਬ ਨਿਭਾਈ ਏ। ਫੀਲਡ 'ਚ ਘੱਟ ਕੀਤੀ ਨੌਕਰੀ? ਫੀਲਡ ਦੀ ਪੂਰੀ ਨੌਕਰੀ ਹੈ, 18 ਸਾਲ ਫੀਲਡ ਦੀ, 18 ਸਾਲ ਮਧੂਬਨ ਦੀ ਹੈ। ਅੱਛਾ,
ਬੈਠੇ ਰਹੇ। ਅੱਛਾ ਵੈਸੇ ਸਰਕਾਰੀ ਨੌਕਰੀ ਵੀ ਕੀਤੀ ਆ, ਹਾਂਜੀ ਬੜੀ ਨਜ਼ਦੀਕ ਹੁੰਨੇ ਆਪਾਂ ਜਿਹੜੇ ਸਰਕਾਰੀ ਨੌਕਰੀ ਹਾਂ। ਕਰਦੇ ਸਾਰੇ ਅਦਾਰਿਆਂ ਨੂੰ ਲੈ ਕੇ ਜਾਂ ਲੋਕਲ ਆਵਾਮ ਨੂੰ ਲੈ ਕੇ ਕੀ ਪ੍ਰਭਾਵ ਆ ਪਾਕਿਸਤਾਨ ਨੂੰ ਆਉਣ ਦਾ ਜਾਂ ਪਾਕਿਸਤਾਨ ਦੇ ਇਮੇਜ ਨੂੰ ਲੈ ਕੇ? ਜਿਹੜੀ ਸਾਡੀ ਉੱਥੇ ਆਮ ਆਵਾਮ ਹੈਗੀ ਹੈ, ਸਿੱਖ ਜਨਰੇਸ਼ਨ ਜੋ ਹੈਗੀ ਹੈ, ਉਹ ਚਾਹੁੰਦੀ ਹੈ ਸਾਨੂੰ ਓਪਨ ਵੀਜ਼ੇ ਮਿਲਣ ਤੇ ਅਸੀਂ ਆਪਣੇ ਜਾਈਏ ਮਿਲ ਕਰਕੇ ਆਈਏ ਉੱਥੇ। ਲੇਕਿਨ ਕੁਝ ਆਇਆ ਸੀ ਵੀ ਸਾਨੂੰ ਕੋਈ ਮਹਿਸੂਸ ਨਹੀਂ ਹੋਇਆ, ਲੇਕਿਨ ਥੋੜੇ ਜਿਹੇ ਹਾਲਾਤ ਖਰਾਬ ਹੋਣ ਕਰਕੇ ਥੋੜਾ ਸਾਨੂੰ ਮਤਲਬ ਦੇਖੋ ਜੀ ਇੰਟਰਨਲੀ ਮੈਟਰ ਕੋਈ ਨਾ ਕੋਈ ਸਾਡਾ ਤਾਂ ਉਹਦਾ ਨਾਲ ਆਪਾਂ ਮਹਿਕਮਾ ਪੁਲਿਸ 'ਚ ਰਹੇ ਮੈਟਰ ਜਿਹੜੇ ਨੇ ਕੋਈ ਕੁਛ ਨਾ ਕੁਛ ਚੱਲਦੇ ਨੇ। ਇੰਟਰਨਲ ਮੈਟਰ ਨਾਲ ਸਾਡਾ ਕੋਈ ਸਾਡੀ ਸੁਰੱਖਿਆ ਪੂਰੀ ਹੈ, ਸਾਨੂੰ ਸਿਕਿਉਰਿਟੀ ਪੂਰੀ ਮਿਲੀ ਹੈ, ਸਾਨੂੰ ਪਿਆਰ ਪੂਰਾ ਮਿਲਿਆ ਹੈ। ਅਸੀਂ ਇਹ ਭੁੱਲਾਂਗੇ ਨਹੀਂ ਵੀ ਸਾਨੂੰ ਪਿਆਰ ਨਹੀਂ ਮਿਲਿਆ ਉੱਥੇ, ਬਹੁਤ ਜ਼ਿਆਦਾ ਪਿਆਰ ਮਿਲਿਆ। ਤੇ ਸਾਡੇ ਆਪਣਾ ਨਾਨਕਾ ਪਿੰਡ ਦੇ ਬੰਦੇ ਮੇਰੇ ਕੋਲ ਆਏ ਵੀ ਮਿਲ ਕੇ ਵੀ ਗਏ ਨੇ, ਕੋਈ ਮੇਰੇ ਯਾਰ ਦੋਸਤ ਹੈਗੇ ਨੇ ਉਹ ਵੀ ਮੈਨੂੰ ਮਿਲ ਕੇ ਗਏ ਨੇ। ਸੋਸ਼ਲ ਮੀਡੀਆ ਤੇ ਕਿਤੇ ਨਾ ਕਿਤੇ ਜੁੜੇ ਆ ਵੀ ਫੇਸਬੁੱਕ ਤੇ ਜਾਂ ਟੈਲੀਫੋਨ ਤੇ ਸਾਡੀ ਉਹ ਕਮੈਂਟਸ ਤੇ ਹੁੰਦੇ ਰਹੇ ਨੇ, ਆਪਣਾ ਉੱਤੇ WhatsApp ਤੇ ਕਾਲ ਹੋਈ ਸੀ, ਤੁਹਾਨੂੰ ਪੁੱਛਿਆ ਜੋ ਇੱਕ ਤਾਂ ਬਰਾਦਰੀਆਂ ਦਾ ਦੱਸਿਆ ਸੀ ਵੀ ਇਹਦੇ ਸਾਡੇ ਚੀਮੇ ਵੀ ਨੇ, ਗਰਾਏ ਵੀ ਨੇ, ਢਿੱਲੂ ਨੇ ਸਾਰੇ। ਤੇ ਮੈਂ ਕਿਹਾ ਬਰਾਦਰੀਆਂ ਜਾਤਾਂ ਸਾਰੀਆਂ ਇੱਕ ਬੈਠੀ, ਸਾਡੇ ਇੱਧਰ ਵੀ ਉਹੀ ਨੇ, ਸਾਡੇ ਅਜੇ ਵੀ ਪਿੰਡ ਹੀ ਚੱਲਦੇ ਨੇ, ਇਸੇ ਨਾਲ ਪਿਛਲੇ ਨਾਂ ਤੋਂ ਚੱਲਦੇ ਨੇ ਪਿੰਡ ਉੱਤੇ। ਤੁਸੀਂ ਕਿਸ ਤਰ੍ਹਾਂ ਪਾਇਆ ਜੀ ਇੱਥੇ ਜੋਗਾ ਜੀ ਆ ਕੇ? ਬਹੁਤ ਵਧੀਆ, ਇੰਨਾ ਇਮਾਮ ਨੇ ਤੇ ਫੋਰਸ ਨੇ ਇੰਨਾ ਪਿਆਰ ਦਿੱਤਾ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਾ ਵੀ ਅਸੀਂ ਆਪਣੇ ਦੇਸ਼ 'ਚ ਹਾਂ ਜਾਂ ਆਪਣੇ ਘਰ ਬੈਠੇ ਹਾਂ। ਸਾਨੂੰ ਤਾਂ ਇਸ ਤਰ੍ਹਾਂ ਲੱਗਾ ਹੈ ਕਿ ਜਿਵੇਂ ਅਸੀਂ ਆਪਣੇ ਘਰ 'ਚ ਹੀ ਬੈਠੇ ਹਾਂ। ਇੰਨਾ ਕਿ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਕਰ ਸਕਦੇ ਜਿੰਨਾ ਇੱਥੇ ਆਵਾਮ ਨੇ ਸਾਨੂੰ, ਹੋਰ ਕਿਧਰੇ ਵੀ ਗਏ ਆ ਜਿੰਨਾ ਸਾਨੂੰ ਪਿਆਰ ਮਿਲਿਆ ਹੈ, ਜਿਹੜਾ ਕਿ ਬਿਆਨ ਕਰਨਾ ਬੜਾ ਔਖਾ ਹੈ। ਅੱਛਾ ਵੈਸੇ ਇੱਕ ਤੇ ਗੱਲ ਹੁੰਦੀ ਹੈ ਨਾ, ਉਹ ਕਿਤੇ ਕਮੈਂਟ ਆ ਵੀ ਜਾਂਦੇ ਵੀ ਤੁਸੀਂ ਪਾਕਿਸਤਾਨ ਜਾ ਕੇ ਤੇ ਉਹ ਤਾਰੀਫਾਂ ਦੇ ਪੁੱਲ ਬੰਨ ਦਿੰਦੇ। ਵੈਸੇ ਤੁਹਾਨੂੰ ਕਿਹਾ ਤੇ ਨਹੀਂ ਕਿਸੇ ਨੂੰ ਵੀ ਪਾਕਿਸਤਾਨ ਦੀ ਤਾਰੀਫ ਕਰਨੀ ਹੈ ਕਿਉਂ ਜੀ? ਨੋ ਗੱਲ ਸੁਣ, ਤਾਰੀਫ ਤਾਂ ਅਸੀਂ ਤਾਂ ਕਰੀਏ, ਗੱਲ ਸੁਣ ਬਦਨਾਮੀ ਤਾਂ ਕਰੀਏ ਸਾਨੂੰ ਪਤਾ ਨਾ ਹੋਵੇ। ਤੇ ਉਹ ਸਾਡੇ ਵੱਡੇ ਵੱਡੇ ਸਾਨੂੰ ਦੱਸ ਕੇ ਨੇ, ਸਾਡੀਆਂ ਸਾਂਝਾਂ ਹਨ, ਸਾਰੇ ਪਿਆਰ ਦੀਆਂ ਸਾਂਝਾਂ ਹਨ। ਇਹਦੇ ਇੱਕ ਜਨੂਨ ਸੀ, ਜੋ ਵਕਤ ਜਾਂਦਾ ਹੋਇਆ ਆਪਣਾ ਡਿਵਾਈਡ ਐਂਡ ਰੂਲ ਆਪਣਾ ਅੰਗਰੇਜ਼ ਕਰ ਗਏ ਨੇ, ਸਾਨੂੰ ਦੋ ਪਾਰਟ ਵੰਡ ਗਏ ਨੇ। ਅਸਲ ਜੇ ਪੁੱਛੋ ਤਾਂ ਤਕਸੀਮ ਦੇਸ਼ ਉਹਦਾ ਪਤਾ, ਜੇ ਵੰਡ ਹੋਈ ਤਾਂ ਪੰਜਾਬ ਦੀ ਹੋਈ, ਨਾ ਕਿ ਹੋਰ ਕਿਸੇ ਦੀ ਹੋਈ ਹੈ। ਬਸ ਇਹ ਹੋਈ ਹੈ। ਤੇ ਸਾਨੂੰ ਬਾਕੀ ਜਾਣਦੇ ਵੱਡੇ ਵਡੇਰੇ ਦੱਸ ਗਏ ਹਨ, ਜਿਹੜੇ ਅਸੀਂ ਉਹ ਵੱਡਿਆਂ ਉਹਨਾਂ ਦੀ ਆਪਣਾ ਗੱਲਾਂ ਯਾਦ ਰੱਖੀਆਂ। ਅਸੀਂ ਪੁੱਛੇ ਨੇ ਪਿੰਡਾਂ ਸਾਨੂੰ ਪਿਆਰ ਪੂਰਾ ਮਿਲਿਆ, ਪਰ ਪੂਰਾ ਪਿਆਰ ਮਿਲਿਆ ਸਾਨੂੰ। ਅੱਛਾ ਇੱਥੇ ਬਹੁਤਾ ਲਗਾਓ ਇੱਧਰ ਨਾ ਕਿਉਂ? ਆਪਣੇ ਵਡਗੇ ਇੱਧਰ ਦੇ ਸੀ? ਬਿਲਕੁਲ ਇੱਥੋਂ ਗਏ ਸਾਡੇ ਵੱਡੇ ਕਿਹੜਾ ਏਰੀਆ ਕਿਹੜਾ? ਸ਼ੇਖਪੁਰਾ, ਫੁੱਲਰਵਨ, ਸਾਡਾ ਮੁੱਢ ਜਿਹੜਾ ਬਿਰਕਾ ਸਾਡਾ ਚੂੜਕਾਣਾ ਹੈ, ਫਰੂਕਾਬਾਦ ਜਿਹਨੂੰ ਅੱਜ ਕੱਲ੍ਹ ਤੁਸੀਂ ਕਹਿੰਦੇ ਹੋ। ਉਦੋਂ ਚੂੜਕਾਣਾ ਸਾਡੀਆਂ ਤਿੰਨ ਪੱਤੀਆਂ ਹੁੰਦੀਆਂ, ਟੱਲੇ ਕੇ, ਸ਼ੇਰੋ ਕੇ, ਸੌਣ ਕੇ। ਮੈਂ ਟੱਲੇ ਕੀ ਪੱਤੀ ਦੇ ਵਿੱਚੋਂ ਹੈਗਾ ਵਾਂ। ਅੱਛਾ ਤੇ ਉਧਰ ਨੂੰ ਨਹੀਂ ਗਏ ਆਪਣੇ ਪਿੰਡ ਨੂੰ? ਫਿਰ ਪਿੰਡ ਨੂੰ ਸਾਡੇ ਇੱਥੇ ਉਹਦੇ ਨਾਲ ਹਾਲਾਤ ਆ ਤੁਹਾਡੇ ਇੰਟਰਨਲ ਮੈਟਰ ਹੋਣ ਕਰਕੇ ਥੋੜਾ ਜਿਹਾ ਅਸੀਂ ਨਹੀਂ ਫਿਰ ਰਿਸਕ ਲਿਆ ਵੀ ਸਿਕਿਉਰਿਟੀ ਦਾ ਮਾਮਲਾ ਹੈਗਾ ਹੈ, ਕੋਈ ਇਹ ਨਾ ਹੋਵੇ ਕਿ ਸਾਡੇ ਕਾਰਨ ਕਰਕੇ ਕੋਈ ਕਿਸੇ ਦੇਸ਼ ਦੀ ਬਦਨਾਮੀ ਹੋਵੇ ਜਾਂ ਸਾਡੀ ਬਦਨਾਮੀ ਹੋਵੇ ਵੀ ਗਏ ਸਨ ਇਹਨਾਂ ਉਹਦਾ ਕੀਤਾ। ਇਸ ਵਾਸਤੇ ਅਸੀਂ ਉੱਥੇ ਬੰਦੇ ਨੂੰ ਸੱਦ ਕੇ ਮਿਲ ਲਿਆ ਸੀ, ਜਿਹੜੇ ਵਾਕਫਕਾਰ ਹੈਗੇ ਹਨ, ਉੱਥੇ ਆ ਕੇ ਮਿਲਣ ਵਾਸਤੇ ਮਿਲ ਗਏ ਹਨ ਬੰਦੇ। ਨਨਕਾਣਾ ਸਾਹਿਬ ਵੀ ਮਿਲ ਗਏ ਹਨ ਤੇ ਸੱਚੇ ਸੌਦੇ ਵੀ ਮਿਲ ਗਏ ਹਨ। ਉਹਨਾਂ ਦੇ ਮਿਲਣ ਸਾਨੂੰ ਬਹੁਤ ਸਗੁਣ ਮਿਲਿਆ ਹੈ ਕਿ ਸਾਡੀ ਅਜੇ ਵੱਡਿਆਂ ਵਡੇਰਿਆਂ ਦੇ ਨਾਲ ਜਿਹੜੀ ਨਿਸ਼ਾਨੀ ਉਹਨਾਂ ਕਾਇਮ ਰੱਖੀ ਹੈ ਕਿ ਆਪਣਾ ਪ੍ਰੇਮ ਭਾਈਚਾਰਾ ਕਾਇਮ ਹੈ ਸਾਡਾ ਅੱਜ ਤੱਕ। ਅੱਛਾ ਜੋਗਾ ਜੀ ਤੁਸੀਂ ਥੋੜਾ ਜਿਹਾ ਦੱਸਿਓ ਤੇ ਆਉਣ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਪਹਿਲੀ ਵਾਰੀ ਆਏ ਹੋ ਨਾ, ਕਿਸ ਤਰ੍ਹਾਂ ਸੀ ਦਿਮਾਗ ਦੇ ਵਿੱਚ, ਕੀ ਗੱਲਾਂ ਸਨ ਵੀ ਪਾਕਿਸਤਾਨ ਇਸ ਤਰ੍ਹਾਂ ਦਾ ਹੋਣਾ ਵਾ, ਉੱਥੋਂ ਦੇ ਆਹ ਹਾਲਾਤ ਨੇ, ਕੀ ਸੁਣਦੇ ਸੋ ਪਹਿਲਾਂ ਤੇ ਉੱਥੋਂ ਦਾ ਆ ਕੇ ਕੀ ਵਖਰੇਵਾਂ ਪਾਇਆ ਜਾਂ ਕੁਝ ਜਾਂ ਕੁਛ ਲੱਗਾ? ਨਹੀਂ ਅਸਾਂ ਪਹਿਲਾਂ ਵੀ ਸਾਡੇ ਰਿਸ਼ਤੇਦਾਰ ਕਈ ਏਰੀਏ ਹੋ ਕੇ ਗਏ ਨੇ। ਉਹ ਤੇ ਮੈਨੂੰ ਆਂਦੇ ਸਨ ਵੀ ਗੁਰੂ ਨਾਨਕ ਦੇਵ ਦੇ ਉਹਦੇ ਤੇ ਗੁਰਪੁਰਬ ਤੇ ਆਪਾਂ ਵੀਜ਼ਾ ਲਵਾਵਾਂਗੇ। ਤੇ ਮੈਂ ਉਹਨੂੰ 12-13 ਸਾਲ ਹੋ ਗਏ ਨੇ, ਉਹ ਆਂਦਾ ਹਰ ਸਾਲ ਆਉਂਦਾ। ਉਹ ਆਂਦਾ ਸੀ ਕਿ ਇੰਨਾ ਕੁ ਉੱਥੇ ਪਿਆਰ ਹੈ, ਕਿਧਰੇ ਵੀ ਲਗੇ ਜਾਓ ਇੰਨਾ ਪਿਆਰ ਹੈ ਕਿ ਇੰਨਾ ਅਸੀਂ ਆਪਣੇ ਇੰਡੀਆ 'ਚ ਕਿਸੇ ਨੂੰ ਨਹੀਂ ਪਿਆਰ ਕਰ ਸਕਦੇ ਜਿੰਨੀ ਉੱਥੇ ਆਵਾਮ। ਝੂਠ ਵਾਲੀ ਨਹੀਂ ਕਿ ਇੱਕ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਤੁਸੀਂ ਝੂਠ ਦੇ ਵੀ ਪਲੰਦੇ ਬੰਨੇ ਵੀ ਪਾਕਿਸਤਾਨ ਬੜਾ ਚੰਗਾ, ਉਹ ਚੀਜ਼ ਬਿਲਕੁਲ ਨਹੀਂ ਹੈ। ਸੱਚਾਈ ਪਾਇਆ ਤੁਸੀਂ, ਜੋ ਫਿਜ਼ੀਕਲੀ ਪਾਇਆ। ਹਾਂਜੀ ਜੋ ਸੱਚਾਈ ਪਹਿਲਾਂ ਹੀ ਸੁਣੀ ਸੀ, ਜਿੰਨੀ ਅਸਾਂ ਪਹਿਲਾਂ ਸੁਣੀ ਸੀ ਨਾ ਆਪਣੇ ਰਿਸ਼ਤੇਦਾਰਾਂ ਤੋਂ, ਉਸ ਤੋਂ ਵੀ ਅਸਾਂ ਜ਼ਿਆਦਾ ਪਾਈ ਹੈ। ਹਾਂ, ਉਸ ਤੋਂ ਵੀ ਜ਼ਿਆਦਾ ਪਿਆਰ ਮੁਹੱਬਤ ਆਵਾਮ ਦਾ, ਫੋਰਸ ਦਾ, ਹਰ ਇੱਕ ਦਾ ਇੰਨਾ ਮੁਹੱਬਤ ਮਿਲੀ ਹੈ ਕਿ ਜਿਹਦਾ ਬਾਰ-ਬਾਰ ਬਿਆਨ ਕਰਨਾ ਬੜਾ ਔਖਾ ਹੈ। ਮਹਿੰਗਾਈ ਦੀ ਗੱਲ ਕਰਦੇ ਹੋ, ਉਧਰ ਤੇ ਇੱਧਰ ਕਿੰਨਾ ਕੁ ਫਰਕ ਲੱਗਾ? ਕਿਉਂਕਿ ਗਏ ਹੋਣੇ ਬਾਜ਼ਾਰਾਂ 'ਚ, ਗਏ ਹੋਣੇ ਗਏ। ਮਹਿੰਗਾਈ ਦਾ ਇਹ ਕਿ ਜਿਹੜੀ ਸਾਡੇ ਕਰੰਸੀ ਜਿਹੜੀ ਹੈਗੀ ਸਾਡੀ, ਉਹ ਕਰੰਸੀ ਡਬਲ ਇੱਥੇ ਹੈਗੀ ਹੈ। ਜੇ ਉਹ ਹਿਸਾਬ ਲਗਾਈਏ ਤਾਂ ਕੋਈ ਮਹਿੰਗਾਈ ਕੋਈ ਨਹੀਂ ਹੈਗੀ ਖਾਸ, ਕੋਈ ਇੱਕਾ ਦੁੱਕਾ ਥੋੜਾ ਬਹੁਤਾ ਹਰ ਕੋਈ ਆਪਣਾ ਉਹ ਕੱਢ ਦਈਏ, ਲੇਕਿਨ ਇਹਦੀ ਖਾਸ ਕੋਈ ਗੱਲ ਕੋਈ ਨਹੀਂ।
ਵੀ ਮਹਿੰਗਾਈ ਸੇਮ ਹੀ ਹੈ। ਕਿੰਨੇ ਕੁ ਪੈਸਿਆਂ 'ਚ ਵੈਸੇ ਫਿਰ ਚਲੇ ਜੇ? ਅਸੀਂ ਆਪਣੇ ਘਰੋਂ 11,000 ਰੁਪਏ ਲੈ ਕੇ ਚੱਲੇ ਸਾਂ, ਹਾਂਜੀ। ਤੇ ਜਿਹਦੇ ਵਿੱਚੋਂ 4,500 ਰੁਪਏ ਮੇਰੇ ਕੋਲ ਵਾਪਸ ਹੈ ਇੰਡੀਆ ਦਾ। ਸ਼ਾਪਿੰਗ ਵੀ ਕਰ ਲਈ ਹੈ? ਸ਼ੋਪਿੰਗ ਸ਼ਾਪਿੰਗ ਕੱਖ ਨਹੀਂ ਕੀਤੀ, ਬਸ ਦਰਸ਼ਨ ਵੀ ਕੀਤੇ ਨੇ। 3,500 ਰੁਪਏ ਦਾ ਅਸੀਂ ਉਹ ਦਿੱਤਾ ਸੀ ਕਿਰਾਇਆ ਬੱਸ ਦਾ, 7,000 ਰੁਪਏ ਰਹਿ ਗਿਆ। 7,000 4,500 ਮੇਰੇ ਕੋਲ 2,500 12 ਦਿਨ ਘੁੰਮ ਚਲੇ ਆ। ਪ੍ਰਸ਼ਾਦ ਪ੍ਰਸ਼ੂਦ ਮੱਥੇ ਮੁੱਥੇ ਟੇਕੇ ਸਭ ਕੁਝ। ਬਾਕੀ ਮਹਿੰਗਾ ਸੌਦਾ ਨਹੀਂਗਾ? ਨਹੀਂ ਮਹਿੰਗਾ ਸੌਦਾ ਕੋਈ ਨਹੀਂ। ਜਿੰਨੇ ਦਿਨ ਬੱਸ ਦਾ ਸਫ਼ਰ ਦੇਖੋ ਕਿੰਨੀ ਬੱਸ ਨੇ ਸਾਨੂੰ ਕੀਤੀ ਏ, 10 ਦਿਨ ਸਾਨੂੰ ਲੈ ਕੇ ਗਏ ਨੇ, ਤੇ 5500 ਰੁਪਇਆ ਤੁਹਾਡਾ ਬਣਿਆ ਹੈ। ਇਹ ਤੁਹਾਡਾ ਪਾਕਿਸਤਾਨ ਦਾ ਜਿਹੜਾ ਸਾਡਾ ਉਹਨਾਂ ਨੇ ਕਿਰਾਇਆ ਲਿਆ ਹੈ। ਏਸੀ ਬੱਸ ਦੇ ਜਾਣਾ, ਪੰਜਾ ਸਾਹਿਬ ਜਾਣਾ, ਨਨਕਾਣਾ ਸਾਹਿਬ ਜਾਣਾ, ਕਰਤਾਰਪੁਰ ਸਾਹਿਬ ਗਏ ਆ, ਜੋ ਹਿਸਾਬ ਦੇ ਕੇ 3,000 ਤੇ ਸਾਡੇ ਇੱਕ ਦਿਨ ਦਾ ਲੱਗ ਜਾਣਾ ਸੀ ਕਿਰਾਇਆ। ਲੇਕਿਨ ਕੋਈ ਮਹਿਸੂਸ ਬਹੁਤ ਜਿਹੜਾ ਪਿਆਰ ਮਿਲਿਆ ਨਾ, ਕੋਈ ਉਹ ਨਹੀਂ ਹੈਗਾ। ਸਿਰਫ ਇਹਨਾਂ ਸਾਨੂੰ ਤੇਲ ਦੀ ਚਾਰਜਿੰਗ ਦੇ ਪੈਸੇ ਲੈਣੇ, ਬਾਕੀ ਕੁਝ ਨਹੀਂ ਲਿਆ। ਅੱਛਾ ਜੋਗਾ ਜੀ, ਲੋਕਲ ਆਵਾਮ, ਲੋਕਲ ਲੋਕ ਜਿਹੜੇ ਪਾਕਿਸਤਾਨ ਦੇ, ਉਹ ਵੀ ਇੱਥੇ ਮਿਲੇ ਤੁਹਾਨੂੰ? ਹਾਂਜੀ, ਇਸ ਤਰ੍ਹਾਂ ਇੱਥੇ ਬਾਹਰ ਪਾਰਕਿੰਗ 'ਚ ਆਏ, ਆਮ ਬੱਚੇ ਵੀ, ਜਵਾਨ ਵੀ, ਬਜ਼ੁਰਗ ਵੀ ਮਿਲੇ ਨੇ। ਬਹੁਤ ਮੁਹੱਬਤ। ਹੁਣ ਬਾਜ਼ਾਰ 'ਚ ਗਏ ਆ, ਰੋਕ ਕੇ, ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹਨਾਂ ਵੀ ਬੜੀ ਮੁਹੱਬਤ ਕੀਤੀ ਹੈ। ਤੇ ਜਿਹੜੇ ਆਮ ਜਿਹੜੇ ਥੋੜੇ ਸਾਡੀ ਉਮਰ ਤੋਂ ਜ਼ਿਆਦਾ ਨੇ, ਉਹਨਾਂ ਦਾ ਥੋੜੇ ਖਿਆਲਾਤ ਹੋਰ ਵੀ ਪੁਰਾਣੇ ਬਜ਼ੁਰਗਾਂ ਨਾਲ ਮਿਲਦੇ ਸਨ। ਤੇ ਜਿਹੜੀ ਅੱਜ ਕੱਲ੍ਹ ਦੇ ਬੱਚੇ ਨੇ, ਇਹਨਾਂ ਦੀ ਥੋੜੇ ਆਪਣੇ ਹਿਸਾਬ ਨਾਲ ਮੁਹੱਬਤ ਕੀਤੀ ਹੈ। ਬਹੁਤ ਜ਼ਿਆਦਾ ਟ੍ਰਿਪ ਜਿਹੜਾ ਵਾ ਪਾਕਿਸਤਾਨ ਦਾ ਵਧੀਆ ਰਿਹਾ? ਬਹੁਤ ਵਧੀਆ ਰਿਹਾ। ਕਿੰਨੇ ਨੰਬਰ ਦੋਗੇ? ਅਸੀਂ ਤੁਹਾਨੂੰ ਦੇ ਰਹੇ ਜੀ 97% ਨੰਬਰ। ਹਾਂ ਬਿਲਕੁਲ। ਤਿੰਨ ਕਾਹਦੇ ਕੱਟ ਲਏ? ਤਿੰਨ ਬਸ ਜਿਹੜਾ ਥੋੜਾ ਜਿਹਾ ਆਪਣਾ 100% ਤਾਂ ਕੋਈ ਵੀ ਨਹੀਂ ਦਿੰਦਾ, 100% ਤਾਂ ਰੱਬ ਵੀ ਨਹੀਂ ਦਿੰਦਾ। ਅਸੀਂ ਤੁਹਾਨੂੰ 97% ਨੰਬਰ ਦੇ ਰਹੇ ਆ। ਬਹੁਤ ਸ਼ੁਕਰੀਆ ਤੁਹਾਡਾ, ਸਾਡੇ ਪਿਆਰ ਦਾ, ਮੁਹੱਬਤ ਦਾ ਬਹੁਤ ਸ਼ੁਕਰੀਆ। ਬਈ ਤੁਹਾਡਾ ਆਉਂਦੇ ਰਹੋ ਜੀ। ਇੰਡੀਆ ਕੋਈ ਤੁਹਾਡਾ ਨਹੀਂ ਚੱਕਰ ਲੱਗਦਾ ਇੰਡੀਆ? ਜ਼ਰੂਰ, ਰੱਬ ਨੇ ਚਾਹਿਆ ਤੇ ਅਸੀਂ ਵੀ ਆਵਾਂਗੇ ਜਦੋਂ ਜ਼ਰੂਰ। ਤੁਹਾਨੂੰ ਚੱਕਰ ਲੱਗੇ ਨੰਬਰ ਤੁਹਾਡੇ ਕੋਲ ਹੈਗਾ ਹੀ ਹੈ, ਤੇ ਫੋਨ ਕਰ ਆਓ ਜੀ। ਦਿਨ ਆਓ ਰਾਤ ਆਓ, ਅਸੀਂ ਆਨੇ ਵੀ ਬਾਰਡਰ ਜਿਹੜੇ ਆ ਰਹਿਣ ਬਾਰਡਰ, ਲੇਕਿਨ ਆਸਾਨੀਆਂ ਹੋਣੀਆਂ ਅਸੀਂ ਚਾਹੀਦੀਆਂ। ਤੇ ਬਾਬੇ ਨਾਨਕ ਅੱਗੇ ਅਰਦਾਸ ਕਰਕੇ ਚੱਲਿਆ ਜੇ ਬਰਲ ਨਹੀਂ ਦੀਵਾਰ ਢਹਿ ਸਕਦੀ ਹੈ, ਤੇ ਬਾੜ ਤਾਰੇ ਲੱਗੀ ਪੱਟੀ ਵੀ ਜਾ ਸਕਦੀ, ਕਦੋਂ ਹੀ ਪੱਟ ਦਿਓ। ਰੂਹਾਂ ਇੱਕ ਦੇਸ਼ ਹੋ ਜੇ, ਉਹੀ ਲੈਣ ਦੇਣ ਹੋ ਜੇ, ਉਹੀ ਪ੍ਰੇਮ ਪਿਆਰ ਵੱਧ ਜੇ, ਆਉਣ ਜਾਣ ਹੋ ਜੇ। ਦਿੱਲੀ ਦੇ ਲਾਹੌਰ ਦਾ ਕੋਈ ਚੱਕਰ ਹੀ ਕੋਈ ਨਹੀਂ ਹੈਗਾ ਕੋਈ। ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ। ਪਿੰਡ 'ਚ ਜਾ ਕੇ ਕਿਸੇ ਨਾਲ ਗੱਲ ਕਰਾ ਸਕਦੇ ਹੋ। ਕਿਹੜਾ ਪਿੰਡ ਤੁਹਾਡਾ? ਸਾਡਾ ਪਿੰਡ ਗੁਜਰਾਂ ਵਾਲੇ ਜ਼ਿਲ੍ਹੇ 'ਚ ਜਾਗੋਵਾਲਾ, ਪੁਰਾਣਾ ਜਾਗੋਵਾਲਾ ਹੈ। ਜਾਗੋਵਾਲਾ। ਠੀਕ। ਹਾਂ, ਜਾਗੋਵਾਲ ਦੋ ਨੇ, ਇੱਕ ਨਵਾਂ ਹੈ। ਇੱਕ ਪੱਤੋ ਕੀ ਵੀ ਜਾਗੋਵਾਲਾ? ਹੁਣੇ ਮੈਂ ਬਜ਼ੁਰਗਾਂ ਨਾਲ ਗੱਲ ਕਰਕੇ ਤੇ ਨਹੀਂ, ਪੱਤੋ ਕੀ ਨਹੀਂ ਹੈ, ਇਹ ਤੁਹਾਡਾ ਗੁਜਰਾਂ ਵਾਲੇ? ਇਹ ਗੁਜਰਾਂ ਵਾਲੇ 'ਚ ਜ਼ਿਲ੍ਹੇ, ਗੁਜਰਾਂ ਵਾਲੇ 'ਚ। ਅਸਾਂ ਅੱਜ ਕੋਸ਼ਿਸ਼ ਕੀਤੀ ਆ। ਬੰਤਾ ਸਿੰਘ ਉਹ ਨਵੇਂ ਜਾਗੋਵਾਲੇ ਦਾ, ਉਹ ਨਵੇਂ ਜਾਗੋਵਾਲੇ ਦਾ, ਅਸੀਂ ਪੁਰਾਣੇ ਜਾਗੋਵਾਲੇ ਦੇ ਹਾਂ। ਲੇਕਿਨ ਕੋਸ਼ਿਸ਼ ਮੈਂ ਉਦੋਂ ਦੀ ਕਰਦਾ ਹਾਂ ਪਿਆ, ਮੇਰੇ ਕੋਈ ਜਾਇਆ ਨਹੀਂ ਗਿਆ। ਚਲੋ ਜੀ, ਆਪਾਂ ਨੋਟ ਕਰ ਲਿਆ ਵਾ। ਜ਼ਰੂਰ ਤੁਹਾਨੂੰ ਦਰਸ਼ਨ ਮੇਲੇ ਜ਼ਰੂਰ ਕਰਾ ਦਾਂਗੇ, ਵੀਡੀਓ ਦੇ ਰਾਹੀਂ ਕਰਾ ਦਾਂਗੇ। ਤੇ ਆਉਣ ਵਾਲੇ ਟਾਈਮ, ਆਉਣ ਵਾਲੇ ਸਾਲਾਂ 'ਚ ਵੀ ਆਓ ਤੇ ਆਪਣੇ ਪਿੰਡਾਂ ਦੇ ਦਰਸ਼ਨ ਮੇਲੇ ਵੀ ਕਰੋ। ਇਸੇ ਉਮੀਦ, ਇਸੇ ਕੋਸ਼ਿਸ਼ ਦੇ ਨਾਲ ਵੀ ਲੋਕਾਂ ਦੇ ਵਿੱਚ ਆਸਾਨੀਆਂ ਪੈਦਾ ਕੀਤੀਆਂ ਜਾਣ, ਇੰਟਰੈਕਸ਼ਨ ਲੋਕਾਂ 'ਚ ਹੋਵੇ, ਇੱਧਰ ਦੇ ਰਹਿਣ ਵਾਲੇ, ਉੱਧਰ ਦੇ ਰਹਿਣ ਵਾਲੇ, ਆਉਣ ਜਾਣ ਖੁੱਲ੍ਹਾ ਹੋਵੇ, ਟ੍ਰੇਡ ਹੋਵੇ, ਇੱਧਰਲੇ ਉੱਧਰ ਜਾਣ, ਉੱਧਰਲੇ ਇੱਧਰ ਆਉਣ। ਜਿਵੇਂ ਇੱਥੇ ਹੁਣ ਅਸੀਂ ਖਲੋਤੇ ਹਾਂ, ਬਜ਼ੁਰਗ ਜਿਹੜੇ ਲਾਹੌਰ ਦੇ ਜਾਂ ਆਸੇ ਪਾਸਿਓਂ ਆ ਕੇ ਲੋਕ, ਫੈਮਲੀਆਂ ਜਿਹੜੀਆਂ, ਉਹ ਇਹਨਾਂ ਨੂੰ ਮਿਲਦੀਆਂ ਆ ਕੇ ਵੀ ਚਲੋ ਇੱਥੇ ਜਾ ਕੇ ਮਿਲ ਲਈਏ। ਸੋ ਇਹ ਮਿਲਣਾ ਮਿਲਾਉਣਾ ਜਿਹੜਾ ਆਸਾਨ ਹੋਣਾ ਚਾਹੀਦਾ। ਇਸੇ ਹੀ ਉਮੀਦ, ਇਸੇ ਹੀ ਕੋਸ਼ਿਸ਼ ਦੇ ਨਾਲ ਅੱਗੇ ਵੱਧਦੇ ਹਾਂ। ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਰੱਬ ਰੱਖ।